ਤੁਹਾਨੂੰ ਅੱਜ ਤੱਕ ਕਦੀ ਇਹ ਫੀਲ ਹੋਇਆ ਹੋਵੇ ਕਿ ਯਾਰ ਅਗਰ ਅਸੀਂ ਇਹੋ ਹੀ ਕਾਰੋਬਾਰ ਇੰਡੀਆ ਦੇ ਅੰਦਰ ਕਰਦੇ ਹੁੰਦੇ? दरअसल जो पाकिस्तान मुल्क है ना, वो लोगों वास्ते मुल्क है, साढ़े वास्ते समझ लो जन्नत है, क्योंकि सारा बाबा जी दा पैदाइश इत्थे है। जो तुहाडा मक्का मदीना वाह सरदार साडा ਸਾਹਿਬ, ननकाना साहब गुरुद्वारा जेड़ा साढ़े वास्ते है मक्का मदीना। ਸਰਦਾਰ ਸਾਹਿਬ ਤੁਹਾਡੀ ਇਹ ਗੱਲ ਜਿਹੜੀ ਹੈ ਮੈਨੂੰ ਦਿਲੋਂ ਹਿੱਟ ਕੀਤਾ ਇਹਨੇ ਮੈਨੂੰ ਕਿ ਤੁਸੀਂ ਕਹਿ ਰਹੇ ਆ ਕਿ ਸਾਡੇ ਵਾਸਤੇ ਜੰਨਤ ਆ ਤੇ ਅਸੀਂ ਅਸਲਾਮ ਵਾਲੇਕੁਮ ਵੀਰ, ਕੀ ਹਾਲ ਠੀਕ ਠਾਕ ਹੋ? ਮੈਂ ਤੁਹਾਡਾ ਵੀਰ ਸਾਕਬ ਮਹਿਰ, YouTube ਚੈਨਲ ਸਾਂਝਾ ਪੰਜਾਬ ਦੇਖਦੀਆਂ ਅੱਖਾਂ ਸੁਣਦੇ ਕੰਨਾਂ ਨੂੰ ਸਾਕਬ ਮਹਿਰ ਦਾ ਸਲਾਮ ਪਹੁੰਚੇ। ਅੱਜ ਅਸੀਂ ਗੋਜਰਾ ਸ਼ਹਿਰ ਜਿਹੜਾ ਕਿ ਤਹਿਸੀਲ ਆ ਜ਼ਿਲ੍ਹਾ ਟੋਭਾ ਦੀ, ਇੱਥੇ ਅਸੀਂ ਆਪਣਾ ਸਰਦਾਰ ਸਾਹਿਬ ਨੇ ਇੱਕ ਤੇ ਇਹਨਾਂ ਦੀ ਦੁਕਾਨ ਆ ਗੋਜਰੇ ਸ਼ਹਿਰ ਦੇ ਅੰਦਰ, ਕਾਸਮੈਟਿਕਸ ਦੀ ਹੈ ਨਹੀਂ ਜੀ, जी ਕਾਸਮੈਟਿਕਸ ਦੀ ਇਹਨਾਂ ਦੀ ਦੁਕਾਨ ਆ ਤੇ ਇਹਨਾਂ ਦੇ ਕੋਲ ਅਸੀਂ ਆਏ ਆ। ਇਹਨਾਂ ਦੇ ਨਾਲ ਕੋਈ ਗੱਪਸ਼ਪ ਲਾਉਂਦੇ ਆ, ਇਹਨਾਂ ਦੇ ਨਾਲ ਕੋਈ ਅੱਜ ਗੁਫ਼ਤਗੂ ਕਰਦੇ ਆ ਕਿ ਇਹ ਕਿੰਨੇ ਅਰਸੇ ਤੋਂ ਇੱਥੇ ਦੁਕਾਨਦਾਰੀ ਕਰ ਰਹੇ ਆ ਔਰ ਇਹਨਾਂ ਨੂੰ ਇੱਥੇ ਰਹਿਣ ਦੇ ਨਾਲ ਵੀਆ ਇੰਡੀਆ ਦੇ ਵਿੱਚ ਅਗਰ ਇਹ ਹੁੰਦੇ ਇਹਦੇ ਮੱਦੇ ਮੁਕਾਬਲ ਤੇ ਇਹਨਾਂ ਨੂੰ ਉੱਥੇ ਜ਼ਿਆਦਾ ਆਸਾਨੀਆਂ ਸੀ ਜਾਂ ਕਿ ਇੱਥੇ ਸਹੂਲਤਾਂ ਇਹਨਾਂ ਨੂੰ ਜ਼ਿਆਦੀਆਂ ਨੇ। ਤੇ ਇਹਨਾਂ ਦੇ ਨਾਲ ਆਓ ਗੱਲਬਾਤ ਕਰਦੇ ਆ, ਇਹਨਾਂ ਕੋਲ ਹਾਲ ਹਵਾਲਾ ਪੁੱਛਦੇ ਆ। ਇਹ ਸਰਦਾਰ ਸਾਹਿਬ ਪੰਜਾਬੀ ਬੋਲਣੀ, ਆਪਾਂ ਪੰਜਾਬੀ ਆ। ਅਸੀਂ ਚੈਨਲ ਦਾ ਨਾਮ ਹੀ ਜਿਹੜਾ ਨਾ ਸਾਂਝਾ ਪੰਜਾਬ ਰੱਖਿਆ। ਤੁਹਾਡੇ ਕੋਲ ਅਸੀਂ ਪਹਿਲੀ ਦਫੇ ਹੀ ਆਏ ਆ। ਸਾਂਝਾ ਪੰਜਾਬ ਸਾਡੇ ਚੈਨਲ ਦਾ ਨਾਮ ਆ। ਤੁਹਾਡੇ ਸਿੱਖ ਜਿਹੜੇ ਨੇ ਇੰਡੀਆ ਤੋਂ ਵੀ ਸਾਡੇ ਨਾਲ ਅਟੈਚ ਨੇ, ਉਹ ਵੀ ਇਨਸ਼ਾਅੱਲਾ ਸਾਡਾ ਜਿਹੜਾ ਹੈ ਨਾ ਦੇਖਣਗੇ। ਤੇ ਪਹਿਲੀ ਦਫਾ ਅਸੀਂ ਜਿਹੜਾ ਵਾ ਇਹਨਾਂ ਦੇ ਨਾਲ ਇਹ ਨਾ ਸਿੱਖ ਸਰਦਾਰ ਸਾਹਿਬ ਦੇ ਨਾਲ ਮੁਲਾਕਾਤ ਕਰ ਰਹੇ ਆ। ਸਾਡੇ ਤਕਰੀਬਨ ਗੋਜਰਾ ਨਜ਼ਦੀਕ ਹੀ ਲੱਗਦਾ ਵਾ, ਲੇਕਿਨ ਇਹਨਾਂ ਦੇ ਨਾਲ ਸਾਡੀ ਪਹਿਲੀ ਮੁਲਾਕਾਤ ਆ। ਤੇ ਸਾਂਝਾ ਪੰਜਾਬ ਅਸੀਂ ਇਸੇ ਤੋਂ ਚੈਨਲ ਦਾ ਨਾਮ ਰੱਖਿਆ ਕਿ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਜਮਾ ਤਫਰੀਕ ਨਹੀਂ ਹੈ। ਬਾਕੀ ਤੁਸੀਂ ਸਭ ਸਮਝਦਾਰ ਆ। ਸਾਡੇ ਵਾਸਤੇ ਇਹ ਸਾਡੇ ਪੰਜਾਬੀ ਭਰਾ ਨੇ ਸਾਰੇ ਜੀ, ਭਾਵੇਂ ਲਹਿੰਦੇ ਪੰਜਾਬ 'ਚ ਨੇ ਭਾਵੇਂ ਚੜ੍ਹਦੇ ਪੰਜਾਬ 'ਚ ਰਹਿਣੇ ਨੇ, ਸਾਡੇ ਪੰਜਾਬੀ ਭਰਾ ਨੇ। ਕੱਲ ਵੀ ਸਾਡੇ ਭਰਾ ਸੀ ਪੰਜਾਬੀ ਏ, ਅੱਜ ਵੀ ਅਸੀਂ ਪੰਜਾਬੀ ਭਰਾ ਵਾਂ ਤੇ ਇਸੇ ਵਾਸਤੇ ਅਸੀਂ ਆਪਣੇ ਚੈਨਲ ਦਾ ਨਾਮ ਹੀ ਸਾਂਝਾ ਪੰਜਾਬ ਰੱਖਿਆ। ਭਾਵੇਂ ਲਹਿੰਦਾ ਪੰਜਾਬ ਆ ਤੇ ਭਾਵੇਂ ਚੜ੍ਹਦਾ ਪੰਜਾਬ ਆ, ਇਹ ਸਾਡੇ ਪੰਜਾਬੀਆਂ ਦਾ ਹੀ ਪੰਜਾਬ ਆ। ਔਰ ਜਿੰਨੀ ਦੇਰ ਅਸੀਂ ਪੰਜਾਬੀ ਸਾਰੇ ਇੱਕ ਜਗ੍ਹਾ ਤੇ ਆ ਫਿਰ ਹੀ ਇਹਦਾ ਨਾਂ ਸਾਂਝਾ ਪੰਜਾਬ ਬਣੇਗਾ। ਉਸੇ ਉੱਦਾਂ ਅਗਰ ਅਸੀਂ ਜਮਾ ਤਫਰੀਕ ਇਹਨੂੰ ਰੱਖੀਏ ਫਿਰ ਇਹਨੂੰ ਅਸੀਂ ਸਾਂਝਾ ਪੰਜਾਬ ਨਹੀਂ ਕਹਿ ਸਕਦੇ। ਇਸ ਵਾਸਤੇ ਅਸੀਂ ਚੈਨਲ ਦਾ ਨਾਂ ਹੀ ਆਪਣੇ ਦਾ ਸਾਂਝਾ ਪੰਜਾਬ ਰੱਖਿਆ ਤਾਂ ਕਿ ਲਹਿੰਦਾ ਪੰਜਾਬ ਹੋਵੇ ਭਾਵੇਂ ਚੜ੍ਹਦਾ ਪੰਜਾਬ ਹੋਵੇ, ਸਾਰਿਆਂ ਦਾ ਸਾਡਾ ਸਾਂਝਾ ਪੰਜਾਬ ਆਏ। ਤੇ ਅਸੀਂ ਸਰਦਾਰ ਸਾਹਿਬ ਦੇ ਨਾਲ ਗੁਫ਼ਤਗੂ ਕਰ ਰਹੇ ਹਾਂ। ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡਾ ਨਾਮ ਕੀ ਹੈ ਜੀ? मेरा नाम तजिंदर सिंह है, ननकाना साहब साड़ी रहायश है। ਤਜਿੰਦਰ ਸਿੰਘ ਆ ਤੇ ਨਨਕਾਣਾ ਸਾਹਿਬ ਰਹਾਇਸ਼ ਆ ਇੱਥੇ? ਇੱਥੇ ਕਾਰੋਬਾਰ ਆਪਣਾ। ਅੱਛਾ ਅੱਛਾ ਅੱਛਾ, ਇੱਥੇ ਸਿਰਫ ਦੁਕਾਨਦਾਰੀ ਕਰ ਰਹੇ ਆ ਤੁਸੀਂ, ਯਾਨੀ ਕਿ ਮੇਨ ਰਹਾਇਸ਼ੀ ਤੁਸੀਂ ਨਨਕਾਣਾ ਸਾਹਿਬ ਦੇ? ਨਨਕਾਣਾ ਸਾਹਿਬ। ਤੇ ਤਜਿੰਦਰ ਸਾਹਿਬ, ਇਹ ਕਿੰਨੀ ਦੇਰ ਤੋਂ ਇੱਥੇ, ਕਿੰਨਾ ਅਰਸਾ ਹੋ ਗਿਆ ਦੁਕਾਨਦਾਰੀ ਕਰਦੇ? ਇੱਥੇ 5 ਸਾਲ ਹੋ ਗਏ। 5 ਸਾਲ ਤੋਂ ਮੈਂ ਇੱਥੇ ਬਿਜ਼ਨਸ ਕਰ ਰਿਹਾ। 5 ਸਾਲ ਇੱਥੇ ਹੋ ਗਏ ਆ। ਅੱਛਾ, 5 ਸਾਲ ਦੇ ਅੰਦਰ ਇੱਥੇ ਨੂੰ ਆਰਜ਼ੀ ਰਹਾਇਸ਼ ਤੇ ਵੈਸੇ ਕੋਈ रहायश रखी है। हफ्ते बाद चाहिए ननकाना साहब, पूरा हफ्ता इतनी ਸ਼ਾਦੀ ਹੋਈ ਆਪਣੀ? शादी हुई है। ਬੱਚੇ ਵੀ ਯਾਨੀ ਕਿ ਇੱਥੇ ਹੀ ਆ ਤੁਹਾਡੇ ਨਾਲ ਹੀ ਰਹਿੰਦੇ? नहीं, बच्ची फैमिली से ननकाना साहब, ਯਾਨੀ ਕਿ ਤੁਸੀਂ ਇੱਥੇ ਸਿਰਫ ਆਪਣੇ ਬਿਜ਼ਨਸ ਵਾਸਤੇ ਯਾਨੀ ਕਿ ਇੱਥੇ ਰਹਾਇਸ਼? ਬਾਕੀ ਆਪਣੇ ਕੋਈ ਚਾਚੇ ਤਾਏ ਜਿੰਨੇ ਵੀ ਅਜ਼ੀਜ਼ ਆ ਫੈਮਿਲੀ ਆ ਸਾਰੀ, ਵਾਲਦੈਨ ਤੁਹਾਡੇ ਹੋਣਗੇ, ਉਹ ਸਾਰੇ ਨਨਕਾਣਾ ਸਾਹਿਬ ਨੇ? ननकाना से तो मेरे को कजन होंदा, मैं होंदा, साड़ी चंग भी हैगी है, समुंदरी भी हैगी है। ਅੱਛਾ ਅੱਛਾ ਅੱਛਾ, ਅਸੀਂ ਮਾਸ਼ਾਅੱਲਾ। ब्रांच बनाए हैं अपने। 3 ਸ਼ਾਖਾਂ ਨੇ ਯਾਨੀ ਕਿ? 3 ਸ਼ਾਖਾਂ। ਪਹਿਲੀ ਮੇਨ ਸ਼ਾਖ ਤੁਹਾਡੀ ਹੈ, हाँ जी, फिर चंग है, ਫਿਰ ਦੂਸਰੀ ਸ਼ਾਖ ਝੰਗਾ, ਤੀਸਰੀ ਸਮੁੰਦਰੀ। ਉਹ ਕਿਸ ਨਾਮ ਤੋਂ ਨਹੀਂ ਅਗਰ सिंह साहब ते सरदार जी। ਸਰਦਾਰ ਜੀ। हाँ जी, ਇਹ ਤਿੰਨੇ ਸ਼ਾਖਾ ਇੱਕੋ ਨਾਮ ਤੇ ਹੀ ਹੈ? इको नाम ते है। ਬੜੀ ਗੱਲ ਆ ਜੀ। ਤੇ ਸਰਦਾਰ ਸਾਹਿਬ, ਇਹ ਆਪਾਂ ਇੱਥੇ ਤੁਹਾਡਾ ਜੰਮਣ ਪਲਣ ਇੱਥੇ ਦਾ ਹੀ ਆ ਜਾਂ ਕਿ ਜਦੋਂ ਸਨ 47 ਦੀ ਵੰਡ ਹੋਈ ਜਿਹਨੂੰ ਅਸੀਂ ਪੰਜਾਬੀ ਦੇ ਅੰਦਰ ਕਹਿੰਦੇ ਹਾਂ, ਕਿ ਉਦੋਂ ਤੁਹਾਡੇ ਕੋਈ ਚਾਚੇ ਤਾਏ ਕੇ ਵਾਲਦੈਨ ਕੋ ਉਧਰ ਗਏ ਆ ਜਾਂ ਬਾਅਦ ਚ ਆਏ ਆ ਜਾਂ ਕਿ ਸ਼ੁਰੂ ਤੋਂ ਹੀ ਇੱਥੇ ਰਹੇ ਆ? पार्टीशन तो पास है, साड़ा मेन जो रिश्तेदार वो इत्थे रही है, लेकिन दूर के रिश्तेदार उत्ते हाली भी हैगी, ਉਹ ਵੀ ਸਾਡੇ ਕੋਲ ਆਉਂਦੇ, ਅਸੀਂ ਉਹ ਕੋਲ ਜਾਂਦੇ ਆ। ਯਾਨੀ ਕਿ ਉਹ ਨਨਕਾਣਾ ਸਾਹਿਬ ਉੱਥੇ ਆਉਂਦੇ ਆ? ਹਾਂਜੀ, ਮੇਲੇ ਦੇ ਦੌਰਾਨ ਉੱਥੇ ਉਹ ਆਉਂਦੇ ਆ। ਜਦੋਂ ਮੇਲਾ ਲੱਗਦਾ ਵਾ ਬਾਬਾ ਗੁਰੂ ਨਾਨਕ ਸਾਹਿਬ ਦੇ, ਤੇ ਉਹਦੇ ਹੀ ਆਉਂਦੇ ਆ ਤੇ ਤੁਸੀਂ ਵੀ ਜਾਂਦੇ ਆ ਤੇ ਫਿਰ ਤੁਹਾਡੀ ਮੁਲਾਕਾਤ ਹੋ ਜਾਂਦੀ, ਤੁਹਾਨੂੰ ਮਿਲਦੇ। ਵੈਸੇ ਤਾਂ ਉਦਾਂ ਹੁਣ ਜਦੀਦ ਦੌਰ ਹੈ ਜੀ, WhatsApp ਤੇ ਜਾਂ ਵਗੈਰਾ ਸਾਰੇ ਰਾਬਤਾ ਹੁੰਦਾ ਹੀ ਰਹਿੰਦਾ। ਬਿਲਕੁਲ। ਤੇ ਸਰਦਾਰ ਸਾਹਿਬ, ਇੱਕ ਗੱਲ ਆ ਕਿ ਆਪਸ ਵਿੱਚ ਆਪਾਂ ਬਾਕੀ ਤਾਂ ਸਾਰੇ ਸਾਡੀ ਪੰਜਾਬੀ ਭਰਾ ਸਾਰੇ ਸੁਣਨਗੇ ਕਿ ਤੁਸੀਂ ਅਗਰ ਇਹ ਪਾਕਿਸਤਾਨ ਦੇ ਅੰਦਰ ਰਹਿ ਰਹੇ ਆ, ਇੱਥੇ ਤੁਹਾਨੂੰ ਵੀ ਪਤਾ ਹੀ ਹੈ, ਸਾਨੂੰ ਵੀ ਪਤਾ ਕਿ ਮੁਸਲਮਾਨਾਂ ਦੀ ਅਕਸਰੀਅਤ ਆ, ਤੇ ਤੁਹਾਨੂੰ ਅੱਜ ਤੱਕ ਕਿੰਨਾ ਅਰਸਾ ਹੋ ਗਿਆ? ਤੁਹਾਡਾ ਬਚਪਨ ਤੁਸੀਂ ਜੰਮਪਲ ਇੱਥੇ ਤੁਹਾਨੂੰ ਸਮਝ ਲਓ ਕਿ ਨਨਕਾਣਾ ਸਾਹਿਬ ਤੁਸੀਂ ਰਹਿ ਰਹੇ ਆ, ਭਾਵੇਂ ਗੋਜਰੇ ਦੇ ਵਿੱਚ ਰਹਿ ਰਹੇ ਆ, ਹੈਗੇ ਤਾਂ ਤੁਸੀਂ ਪਾਕਿਸਤਾਨ ਪੰਜਾਬ 'ਚ ਹੀ ਆ ਨਾ, ਹੈ ਤਾਂ ਪੰਜਾਬ 'ਚ ਹੀ ਆ ਨਾ ਸਾਰੇ।
ਤੇ ਇਹਦੇ ਵਿੱਚ ਤੁਹਾਨੂੰ ਕੋਈ ਮਹਿਸੂਸ ਹੋਇਆ ਅੱਜ ਤੱਕ ਇੰਨਾ ਤੋਂ ਅਸੀਂ ਬਚਪਨ ਵੀ ਤੁਹਾਡਾ ਹੁਣ ਗੁਜ਼ਰ ਗਿਆ, ਜਵਾਨੀ ਆ, ਜੀ, ਬੱਚੇ ਜੀ, ਵੀ ਹੋ ਗਏ ਤੁਹਾਡੇ, ਜੀ, ਜੀ, ਜੀ। ਤੁਹਾਨੂੰ ਅੱਜ ਤੱਕ ਮਹਿਸੂਸ ਹੋਇਆ ਹੋਵੇ ਯਾਰ ਕੋਈ ਸਾਡੇ ਵਿੱਚ ਮੁਸਲਮਾਨਾਂ 'ਚ ਜਾਂ ਸਾਡੇ 'ਚ ਕੋਈ ਜਮਾ ਨਫੀ ਕੋਈ ਪਾਈ ਆ ਰਹੀ ਹੈ, ਜਾਂ ਲੋਕ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਵਰਤਾਓ ਕਰਦੇ ਆ ਕਿ ਯਾਰ ਇਹ ਸਿੱਖ ਨੇ ਤੇ ਅਸੀਂ ਇਹਨਾਂ ਦੇ ਨਾਲ ਮਿਲਾਂਗੇ ਤੇ ਸਾਨੂੰ ਉਹ ਬੁਰਾ ਮਹਿਸੂਸ ਕਰਨਗੇ ਜਾਂ ਕਿਦਾਂ, ਇਦਾਂ ਦਾ ਕੋਈ ਚੱਕਰ ਨਹੀਂ। ਬਹੁਤ ਪਿਆਰ ਮੁਹੱਬਤ ਨਾਲ ਉੱਠਦੇ ਬੈਠਦੇ, ਖਾਣਾ ਪੀਣਾ ਗੱਪਸ਼ਪ ਸਾਡੀ ਇਕੱਠੀ ਹੁੰਦੀ ਹੈ। ਸ਼ਾਮ ਨੂੰ ਮੇਰੇ ਕੋਲ ਲਾਜ਼ਮੀ ਇੱਕ ਨਾ ਇੱਕ ਮਹਿਫਲ ਲੱਗਣੀ ਹੁੰਦੀ, ਦੋਸਤ ਇਕੱਠੇ ਹੋ ਜਾਂਦੇ ਮੁਸਲਮਾਨ ਭਾਈ, ਚਾਹੇ ਕ੍ਰਿਸਚੀਅਨ ਹੋ ਚਾਹੇ ਮੁਸਲਮਾਨ ਚਾਹੇ ਹਿੰਦੂ, ਜੋ ਵੀ ਹੋ, ਇਹਦੇ ਚ ਕੋਈ। ਸਰਦਾਰ ਸਾਹਿਬ ਮੈਂ ਵੀ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ, ਤੁਹਾਡੀ ਗੱਲ ਠੋਕਦੇ ਆ ਕਿ ਮੈਂ ਆਪ ਖੁਦ ਮੌਲਵੀ ਆ, ਤੁਸੀਂ ਵੀ ਦੇਖ ਹੀ ਲਿਆ। ਮੇਰਾ ਜ਼ਿਹਨ ਇਹ ਕਹਿੰਦਾ ਕਿ ਸਭ ਤੋਂ ਪਹਿਲਾਂ ਇਨਸਾਨੀਅਤ ਆ। ਜੀ 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 ਬਿਲਕੁਲ ਇਹੀ ਗੱਲ ਹੈ। ਸਭ ਤੋਂ ਪਹਿਲਾਂ ਇਨਸਾਨੀਅਤ ਆ, ਇਨਸਾਨ ਹੋਏਗਾ ਤਾਂ ਫੇਰ ਹੀ ਮਜ਼ਹਬ ਹੋਏਗਾ ਨਾ, ਫੇਰ ਹੀ ਮਜ਼ਹਬ। ਜਦੋਂ ਇਨਸਾਨ ਹੀ ਨਹੀਂ ਹੋਏਗਾ ਕੋਈ ਮਜ਼ਹਬ ਨਹੀਂ। ਠੀਕ ਹੈ ਨਾ। ਤੇ ਇਸ ਵਾਸਤੇ ਤੁਸੀਂ ਸਾਡੇ ਆਪਣਾ ਪੰਜਾਬ ਦੇ ਵਿੱਚ ਰਹਿ ਰਹੇ ਜੋ, ਮਾਸ਼ਾਅੱਲਾ ਇੰਨੀ ਦੇਰ ਤੋਂ ਬਿਜ਼ਨਸ ਵੀ ਕਰ ਰਹੇ ਜੇ। ਇੱਥੇ ਗੋਜਰਾ ਸ਼ਹਿਰ ਛੋਟਾ ਸ਼ਹਿਰ ਨਹੀਂ, ਕਾਫੀ ਵੱਡਾ ਸ਼ਹਿਰ ਆ, ਤਹਿਸੀਲ ਆ ਮਾਸ਼ਾਅੱਲਾ ਇਹ। ਤੇ ਤੁਹਾਨੂੰ ਅੱਜ ਤੱਕ ਕਦੀ ਇਹ ਫੀਲ ਹੋਇਆ ਹੋਵੇ ਕਿ ਯਾਰ ਅਗਰ ਅਸੀਂ ਇਹੋ ਹੀ ਕਾਰੋਬਾਰ ਇੰਡੀਆ ਦੇ ਅੰਦਰ ਕਰਦੇ ਹੁੰਦੇ? दरअसल जो पाकिस्तान मुल्क है ना, वो लोगों वास्ते मुल्क है, साढ़े वास्ते समझ लो जन्नत है, क्योंकि साढ़े बाबा जी ਦਾ ਪੈਦਾਇਸ਼ ਇੱਥੇ ਹੋਇਆ। ਜਦ ਤੁਹਾਡਾ ਮੱਕਾ ਮਦੀਨਾ, ਵਾਹ ਸਰਦਾਰ ਸਾਡਾ ਸਾਹਿਬ, ਨਨਕਾਣਾ ਸਾਹਿਬ ਗੁਰਦੁਆਰਾ ਜਿਹੜਾ ਸਾਡੇ ਵਾਸਤੇ ਹੈ ਮੱਕਾ ਮਦੀਨਾ। ਸਰਦਾਰ ਸਾਹਿਬ ਤੁਹਾਡੀ ਇਹ ਗੱਲ ਜਿਹੜੀ ਹੈ ਮੈਨੂੰ ਦਿਲੋਂ ਹਿੱਟ ਕੀਤਾ ਇਹਨੇ ਮੈਨੂੰ, ਕਿ ਤੁਸੀਂ ਕਹਿ ਰਹੇ ਹੋ ਕਿ ਸਾਡੇ ਵਾਸਤੇ ਜੰਨਤ ਆ, ਤੇ ਅਸੀਂ ਪਾਕਿਸਤਾਨ ਵਾਲੇ ਪਤਾ ਕੀ ਕਹਿੰਦੇ ਆ ਕਿ ਕਸ਼ਮੀਰ ਨੂੰ ਅਸੀਂ ਜੰਨਤ ਸਮਝਦੇ ਆ। ਬੇਸ਼ੱਕ ਕਸ਼ਮੀਰ ਨੂੰ ਵੀ ਅੱਲਾਹ ਪਾਕ ਨੇ ਬਹੁਤ ਖੂਬਸੂਰਤੀ ਦਿੱਤੀ ਆ, ਲੇਕਿਨ ਦੇਖਿਆ ਜਾਏ ਤਾਂ ਪਾਕਿਸਤਾਨ ਵੀ ਇੱਕ ਬਹੁਤ ਖੂਬਸੂਰਤ, ਬਹੁਤ ਹੀ ਅੱਛਾ ਮੁਲਕ ਆ, ਬਹੁਤ ਅੱਛੀ ਕੰਟਰੀ ਆ। ਇਹ ਹੁਣ ਸਰਦਾਰ ਸਾਹਿਬ ਖੁਦ ਕਹਿ ਰਹੇ ਨੇ, ਮੈਂ ਇਹਨਾਂ ਨੂੰ ਇਹ ਆਣ ਕੇ ਇਸ ਚੀਜ਼ ਦੀ ਮੈਂ ਕਸਮ ਨਹੀਂ ਉਠਾ ਸਕਦਾ, ਮੈਂ ਇਹ ਨਹੀਂ ਇਹਨਾਂ ਨੂੰ ਆਣ ਕੇ ਕਿਹਾ ਕਿ ਤੁਸੀਂ ਸਾਡੀਆਂ ਤਾਰੀਫਾਂ ਕਰਨੀਆਂ ਨੇ ਜਾਂ ਇਹ ਡਰ ਕੇ ਕਰ ਰਹੇ ਨੇ, ਐਸਾ ਕੋਈ ਚੱਕਰ ਨਹੀਂ ਹੈਗਾ। ਤੇ ਮਾਸ਼ਾਅੱਲਾ ਇੰਨੀ ਦੇਰ ਤੋਂ ਅਰਸਾ ਦਰਾਜ਼ ਤੋਂ ਇੱਥੇ ਆਪਣਾ ਬੈਠੇ ਹੋਏ ਨੇ, ਬਿਜ਼ਨਸ ਕਰ ਰਹੇ ਨੇ। ਨਨਕਾਣਾ ਸਾਹਿਬ 'ਚ ਇਹਨਾਂ ਦੀ ਸਾਰੀ ਆਲਰੇਡੀ ਫੈਮਿਲੀ ਇਹਨਾਂ ਦੀ ਉੱਥੇ ਰਹਿ ਰਹੀ ਆ, ਔਰ ਮਿਲਦੇ ਗਿਲਦੇ ਵੀ ਆ ਸਾਰੇ ਭਰਾਵਾਂ ਨੂੰ, ਮੁਸਲਮਾਨਾਂ ਨੂੰ, ਪੰਜਾਬੀ ਭਰਾਵਾਂ ਨੂੰ। ਤੇ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਹੀ ਜਿਹੜਾ ਮਿਲਣ ਜੁਲਣ ਆ, ਇਹਨੂੰ ਹੀ ਅਸੀਂ ਸਾਂਝਾ ਪੰਜਾਬ ਕਹਿੰਦੇ ਆ। ਕਿਉਂ ਸਰਦਾਰ ਸਾਹਿਬ? ਇਸੇ ਤਰ੍ਹਾਂ ਹੀ ਆ ਨਾ ਜੀ। ਤੇ ਜੇ ਅਸੀਂ ਰਵਾਂਗੇ ਤੇ ਬਿਲਕੁਲ ਰਲ ਮਿਲ ਕੇ ਰਵਾਂਗੇ, ਸਾਨੇ ਆਪਣਾ ਅਸੀਂ ਸਿੱਖ ਨੇ ਜਾਂ ਅਸੀਂ ਮੁਸਲਮਾਨ ਆ, ਇੱਕ ਦੂਸਰੇ ਨੂੰ ਅਸੀਂ ਤਹਫ਼ੁਜ਼ ਦੇਵਾਂਗੇ ਤੇ ਫਿਰ ਹੀ ਇੱਕ ਪਾਕਿਸਤਾਨ। ਤੇ ਜੇ ਇੱਕ ਪਾਕਿਸਤਾਨ ਦੇ ਅੰਦਰ ਅਸੀਂ ਇੱਕ ਦੂਸਰੇ ਨੂੰ ਤਹਫ਼ੁਜ਼ ਨਹੀਂ ਦੇਵਾਂਗੇ ਜਾਂ ਸਰਦਾਰ ਸਾਹਿਬ ਦੇ ਨਾਲ ਕੋਈ ਗਮੀ ਖੁਸ਼ੀ ਆ ਜਾਂਦੀ ਆ ਤੇ ਮੈਂ ਇਹਨਾਂ ਦੇ ਨਾਲ ਖੜਾ ਨਹੀਂ ਹੋਵਾਂਗਾ ਜਾਂ ਮੇਰੇ ਨਾਲ ਖੜਾ ਨਹੀਂ ਹੋਣਗੇ, ਤੇ ਫਿਰ ਸਮਝ ਲਓ ਕਿ ਆਪੇ ਜਮਾ ਨਫੀ ਹੋ ਗਈ। ਤੇ ਇਸ ਵਾਸਤੇ ਸਾਰੇ ਅਸੀਂ ਪੰਜਾਬੀ ਭਰਾ ਹਾਂ। ਮੈਂ ਤੇ ਇਹੀ ਕਹਾਂਗਾ, ਭਾਵੇਂ ਅਸੀਂ ਲਹਿੰਦੇ ਪੰਜਾਬ 'ਚ ਰਹਿ ਰਹੇ ਹਾਂ, ਭਾਵੇਂ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਆ, ਅਸੀਂ ਸਾਰੇ ਪੰਜਾਬੀ ਭਰਾ ਹਾਂ। ਸਾਨੂੰ ਚਾਹੀਦਾ ਕਿ ਅਸੀਂ ਇਕੱਠੀਆਂ ਰਹੀਏ, ਇਕੱਠੀਆਂ ਜਿਹੜਾ ਵਾ ਇੱਕ ਜਗ੍ਹਾ ਦੇ ਉੱਪਰ ਇੱਕ ਪੈਗਾਮ ਜਾਏਗਾ, ਇੱਕ ਬੈਨ ਅਲ-ਅਕਵਾਮੀ ਸਤ੍ਹਾ ਤੇ। ਹੁਣ ਇਹ ਦੇਖੋ ਕਿ ਪਹਿਲਾਂ ਇਹ ਬਾਰਡਰ ਬੰਦ ਸੀ ਇੰਡੀਆ ਦਾ, ਪਾਕਿਸਤਾਨ ਵੱਲੋਂ। ਜਦੋਂ ਦਾ ਇਹ ਬਾਰਡਰ ਖੁੱਲ ਗਿਆ ਤੇ ਮੈਨੂੰ ਉਮੀਦ ਆ ਬਾਕੀ ਸਰਦਾਰ ਸਾਹਿਬ ਕੋਲੋਂ ਵੀ ਅਸੀਂ ਪੁੱਛਦੇ ਆ ਕਿ ਸਿੱਖ ਜਿੰਨੇ ਵੀ ਸੰਗਤਾਂ ਜਿਹੜੀਆਂ ਆਉਂਦੀਆਂ ਨਾ, ਉਹ ਇੰਨੇ ਕੁ ਖੁਸ਼ ਹੋ ਕੇ ਜਦੋਂ ਜਾਂਦੇ ਆ ਨਾ, ਮੈਂ ਕਹਿੰਦਾ ਕਿ ਉਹਨਾਂ ਨੂੰ ਇੰਨਾ ਪਿਆਰ ਮੈਨੂੰ ਲੱਗਦਾ ਕਿ ਮੇਰਾ ਜ਼ਮੀਨ ਕਹਿੰਦਾ ਕਿ ਉਹਨਾਂ ਨੂੰ ਕਦੀ ਕਿਤੇ ਪਿਆਰ ਇੰਨਾ ਮਿਲਿਆ ਨਹੀਂ ਜਿੰਨਾ ਉਹ ਪਾਕਿਸਤਾਨ 'ਚੋਂ ਪਿਆਰ ਲੈ ਜਾਂਦੇ ਆ। ਅਸੀਂ ਵੀ YouTube ਤੇ ਜਿਹੜਾ ਵਾ ਦੇਖਦੇ ਰਹਿੰਦੇ ਆ, ਇੰਟਰਨੈਟ ਤੇ, ਮੀਡੀਆ ਤੇ, ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ। ਸਾਡੀਆਂ ਉੱਧਰੋਂ ਮਾਵਾਂ ਭੈਣਾਂ ਬੀਬੀਆਂ ਜਿਹੜੀਆਂ ਆਉਂਦੀਆਂ ਨੇ, ਬੱਲਾ ਕਸਮੋਂ ਰੋਂਦੀਆਂ ਜਾਂਦੀਆਂ ਨੇ ਬਾਅਦ 'ਚ ਕਿ ਇੰਨਾ ਪਿਆਰ ਜਿਹੜਾ ਨਾ ਸਾਨੂੰ ਪਾਕਿਸਤਾਨ 'ਚੋਂ ਮਿਲਿਆ ਤੇ ਸਾਨੂੰ ਅੱਜ ਤੱਕ ਇੰਨਾ ਪਿਆਰ ਨਹੀਂ ਦਿੱਤਾ। ਬਾਕੀ ਸਰਦਾਰ ਸਾਹਿਬ ਨੂੰ ਪੁੱਛਦੇ ਆ ਕਿ ਬਾਕੀ ਸਰਦਾਰ ਸਾਹਿਬ ਇਸ ਤਰ੍ਹਾਂ ਭਾਵੇਂ ਜਦੋਂ ਲੋਕ ਆਉਂਦੇ ਆ ਬਹੁਤ ਖੁਸ਼ ਵੀ ਹੁੰਦੇ ਆ, ਔਰ ਸਾਨੂੰ ਕਹਿੰਦੇ ਵੀ ਤੁਸੀਂ ਖੁਸ਼ ਨਸੀਬ ਹੋ ਇੱਥੇ ਰਹਿ ਰਹੇ। ਬੜੀ ਗੱਲ ਜਿਹਨੂੰ ਵੀ ਮਿਲਦੇ ਆ ਲੋਕ ਬਹੁਤ ਅਫਵਾਹ ਫੈਲਾਉਂਦੇ ਕਿ ਪਾਕਿਸਤਾਨ ਲੋਕ ਪਸੰਦ ਨਹੀਂ ਕਰਦੇ ਆ, ਟੋਕਦੇ ਰਹਿੰਦੇ ਆ, ਲੇਕਿਨ ਜਦੋਂ ਆਉਂਦੇ ਆ ਆਪ ਵੇਖਦੇ ਆ, ਮਿਲਦੇ ਆ, ਚਾਹੇ ਸਾਨੂੰ ਮਿਲਦੇ ਆ ਚਾਹੇ ਮੁਸਲਮਾਨ ਭਰਾਵਾਂ ਨੂੰ ਮਿਲਦੇ ਆ, ਭੈਣਾਂ ਨੂੰ ਮਿਲਦੇ ਆ, ਤਾਂ ਇੱਕ ਦਿਲ ਦੀ ਖੁਸ਼ੀ ਹੁੰਦੀ, ਉਹ ਰੋਣ ਲੱਗ ਪੈਂਦੇ ਕਿ ਕਾਸ਼ ਅਸੀਂ ਵੀ ਇੱਥੇ ਰਹਿਣ ਲੱਗ ਪਏ। ਇੱਕ ਨਨਕਾਣਾ ਸਾਹਿਬ ਸਾਡਾ ਆਪਣਾ। ਤੇ ਸਰਦਾਰ ਸਾਹਿਬ ਇੱਕ ਗੱਲ ਇੱਥੇ ਕਰਦੇ ਆ ਆਪਾਂ ਕਿ ਜਿੰਨਾ ਕੰਮ ਸਾਡੀ ਗਵਰਨਮੈਂਟ ਨੇ, ਪਾਕਿਸਤਾਨ ਦੀ ਗਵਰਨਮੈਂਟ ਆ, ਨਨਕਾਣਾ ਸਾਹਿਬ ਦੇ ਅੰਦਰ ਹੋਇਆ ਵਾ, ਮੈਂ ਖੁਦ ਜਾ ਕੇ ਨਹੀਂ ਦੇਖਿਆ, ਮੇਰਾ ਜ਼ਿਹਨ ਉਦਾਂ ਬਣ ਰਿਹਾ ਕਿ ਮੈਂ ਉੱਥੇ ਜਾ ਕੇ ਵੀ ਇੱਕ ਵੀਡੀਓ ਬਣਾਈ ਹੈ, ਉਹ ਵੀ ਵੀਡੀਓ ਅਸੀਂ ਅਪਲੋਡ ਕਰੀਏ। ਠੀਕ ਹੋ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਜੀ। ਸਿਰਫ ਤੁਹਾਡੇ ਕੋਲੋਂ ਮੈਂ ਇਹ ਪੁੱਛਣਾ ਵਾ ਕਿ ਉੱਥੇ ਜਿੰਨਾ ਗਵਰਨਮੈਂਟ ਨੇ ਕੰਮ ਕਰਾ ਦਿੱਤਾ, ਉਹਦੇ ਵਿੱਚ ਇੱਧਰ ਵਾਲੇ ਜਿਹੜੇ ਆਪਣੇ ਸਿੱਖ ਹਜ਼ਰਾਤ ਨੇ ਜਿਹੜੇ ਉਧਰ ਇੰਡੀਆ 'ਚੋਂ ਆਉਂਦੇ ਨੇ, ਚੜ੍ਹਦੇ ਪੰਜਾਬ 'ਚੋਂ, ਉਹ ਉਹਦੇ ਤੇ ਕਿੰਨੇ ਕੁ ਮੁਤਮਿਨ ਹੈ ਕਿ ਯਾਰ ਕਿ ਬਹੁਤ ਹੀ ਅੱਛਾ ਗਵਰਨਮੈਂਟ ਨੇ ਕੰਮ ਕਰਾਇਆ ਹੋਇਆ ਇੱਥੇ? ਉਹ ਛੋਟੀ ਲਫ਼ਜ਼ਾ ਅਗਰ ਮੈਂ ਕਹਾਂ ਕਿ ਉਹ ਮੁਤਮਿਨ है, वो बहुत खुश है। और ਜਦੋਂ ਆਉਂਦੇ ਨਾ हर साल चेंजिंग ਉਹਨਾਂ ਨੂੰ ਮਹਿਸੂਸ ਹੁੰਦੀ ਹੈ।
ਕਿ ਕੋਈ ਨਾ ਕੋਈ ਜਾਨ ਤੋਂ ਬਾਅਦ ਤਰੱਕੀ ਹੋ ਰਹੀ ਹੈ। ਤਰੱਕੀ ਹੋ ਰਹੀ ਹੈ ਔਰ ਅੱਗੇ ਪਿੱਛੇ ਬਜਾਣ ਤੋਂ ਅੱਗੇ ਕੰਮ ਲੈ ਕੇ ਜਾ ਰਹੀ ਹੈ ਗਵਰਨਮੈਂਟ। ਹਾਂ ਹਾਂ ਇਹ ਕਹਿੰਦਾ ਬਹੁਤ ਅਜੇ ਤੋਹਫਾ ਦਿੱਤਾ, ਜਦੋਂ ਉਹ ਆਉਂਦੇ ਉਹਨਾਂ ਨੂੰ ਸਕੂਟੀ ਬਹੁਤ ਅੱਛੀ ਮਿਲਦੀ ਹੈਗੀ ਹੈ, ਠੀਕ ਹੈ, ਤੇ ਉਹਨਾਂ ਦਾ ਖਿਆਲ ਰੱਖਦੇ ਆ, ਸਟੇਸ਼ਨ ਤੋਂ ਰਿਸੀਵ ਕਰਦੇ ਆ, ਫਿਰ ਬਾਰਡਰ ਤੋਂ ਰਿਸੀਵ ਕਰਦੇ ਆ, तो वो ਵੇਖੀਏ ਸਾਰਾ ਯਾਨੀ ਮਾਹੌਲ ਕਿ ਵੇਖੇ। ਜਦੋਂ ਤੋਂ ਬਾਰਡਰ ਇੰਡੀਆ ਦਾ ਟੱਪ ਕੇ ਪਾਕਿਸਤਾਨ ਦੇ ਬਾਰਡਰ 'ਚ ਇਨ ਹੋ ਜਾਂਦੇ ਆ, ਜੀ, ਕ੍ਰਾਸ ਜੀ, ਕਰ ਲੈਂਦੇ ਆ, ਜੀ, ਜੀ। ਇਹਨਾਂ ਨੂੰ ਪੂਰੀ ਮੁਕੰਮਲ ਫਿਰ ਉਹ ਸਪੋਰਟ security ਹਰ ਚੀਜ਼ ਦੀ ਜ਼ਰੂਰਤ ਦਾ ਖਿਆਲ ਉਹਨਾਂ ਦਾ ਜੀ, ਜੀ, ਹਰ ਜੀ। ਤਰ੍ਹਾਂ ਦਾ ਜਿਹੜਾ ਵਾ ਉਹ ਪਾਕਿਸਤਾਨ ਦੇ ਜ਼ਿੰਮੇ ਹੋ ਜਾਂਦਾ ਜ਼ਿੰਮੇ ਹੋ ਤੇ ਜਾਂਦਾ। ਔਰ ਇਹ ਕਰਦੇ ਵੀ ਜ਼ਿੰਮੇਵਾਰੀ ਪੂਰੀ ਕਰਦੇ ਆ ਬਿਲਕੁਲ। ਤੇ ਫਿਰ ਇਹ ਜਿਹੜਾ ਨਾ ਜੀ ਦੱਸੋ ਕਿ ਇਹ ਹੁਣ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਯਾਰ ਪਾਕਿਸਤਾਨ ਦੇ ਅੰਦਰ ਵਾਕਿਆ ਹੀ ਅਕਲੀਅਤਾਂ ਨੂੰ ਤਹੱਫੁਜ਼ ਹੈਗਾ, ਕਿਉਂਕਿ ਅਸੀਂ ਸਰਦਾਰ ਸਾਹਿਬ ਦੇ ਸਿਰ ਤੇ ਅੱਲਾਹ ਪਾਕ ਮਾਫ ਕਰੇ ਕੋਈ ਇਹਨਾਂ ਦੇ ਸਿਰ ਤੇ ਅਸੀਂ ਤਲਵਾਰ ਨਹੀਂ ਰੱਖੀ, ਕੋਈ ਰਫਲ ਨਹੀਂ ਰੱਖੀ ਕਿ ਜਿਹੜਾ ਵਾ ਨਾ ਇਹ ਸਾਨੂੰ ਡਰ ਦੇ ਬਾਰੇ ਇਹ ਬਿਆਨ ਦੇ ਰਹੇ ਨੇ। ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਅਗਰ ਐਸੀ ਕੋਈ ਗੱਲ ਹੁੰਦੀ ਤਾਂ ਯਾਰ ਸਾਡੀ ਗਵਰਨਮੈਂਟ ਇੰਨਾ ਪੈਸਾ ਉੱਥੇ ਗੁਰਦੁਆਰੇ ਤੇ ਕਿਉਂ ਖਰਚ ਕਰਦੀ ਸੀ। ਹਾਲਾਂਕਿ ਮੈਂ ਦੇਖਿਆ ਨਹੀਂ, ਇਹ ਸਰਦਾਰ ਸਾਹਿਬ ਦੀ ਜ਼ੁਬਾਨੀ ਹੈ ਕਿ ਜਿੰਨਾ ਉੱਥੇ ਪੈਸਾ ਖਰਚ ਹੋ ਗਿਆ ਨਾ, ਇੰਡੀਆ 'ਚ ਜਿੰਨੇ ਵੀ ਸਿੱਖ ਹਜ਼ਰਾਤ ਸੰਗਤਾਂ ਹੁੰਦੀਆਂ ਨੇ ਉਹ ਖੁਸ਼ ਹੋ ਕੇ ਜਾਂਦੇ ਆ ਕਿ ਯਾਰ ਵਾਕਿਆ ਹੀ ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਤੇ ਕੰਮ ਕਰਵਾਇਆ। ਔਰ ਪੂਰੀ ਦੁਨੀਆ ਦੇ ਉੱਤੇ ਪਿਛਲੀ ਵੀਡੀਓ ਦੇ ਅੰਦਰ ਵੀ ਮੈਂ ਇੱਕ ਦੇ ਅੰਦਰ ਦੱਸਿਆ ਸੀ ਕਿ ਦੋ ਹੀ ਰਿਆਸਤਾਂ ਪੂਰੇ ਬੈਨ ਅਲ-ਅਕਵਾਮੀ ਸਤਹ ਤੇ ਪੂਰੀ ਦੁਨੀਆ ਦੇ ਅੰਦਰ ਦੋ ਹੀ ਰਿਆਸਤਾਂ ਮਾਲ ਦੇ ਵਜੂਦ ਦੇ ਵਿੱਚ ਆਈਆਂ ਨੇ ਕਿ ਜਿਹੜੇ ਪਾਕ ਦੇ ਨਾਮ ਤੋਂ ਬਣੀਆਂ ਨੇ, ਇੱਕ ਮਦੀਨਾ ਸ਼ਰੀਫ ਔਰ ਦੂਸਰਾ ਪਾਕਿਸਤਾਨ। ਮਦੀਨਾ ਸ਼ਰੀਫ ਨੂੰ ਵੀ ਅਰਬੀ ਦੇ ਅੰਦਰ ਅਲਫਾਜ਼ ਆ, ਇਹਨੂੰ ਉਰਦੂ ਦੇ ਅੰਦਰ ਕਨਵਰਟ ਕਰੀਏ ਤੇ ਇਹਦਾ ਮਾਨਾ ਇਹ ਬਣਦਾ ਕਿ ਪਾਕ ਬਸਤੀ, ਪਾਕ ਵਾਦੀ, ਪਾਕ ਜਗ੍ਹਾ, ਪਾਕ ਮੁਲਕ। ਔਰ ਪਾਕਿਸਤਾਨ ਦਾ ਵੀ ਮਤਲਬ ਇਹੀ ਹੈ। ਔਰ ਪੂਰੀ ਦੁਨੀਆ ਦੇ ਅੰਦਰ ਸਿਰਫ ਦੋ ਰਿਆਸਤਾਂ ਨੇ। ਇਸ ਵਾਸਤੇ ਕਿ ਅਸੀਂ ਇਹ ਸਿੱਖ ਹਜ਼ਰਾਤ ਸਾਹਿਬ ਜਿਹੜੇ ਉਧਰੋਂ ਵੀ ਸਾਡੇ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਸਲੂਟ ਕਰਦੇ ਹਾਂ ਕਿ ਯਾਰ ਸਾਡੇ ਪਾਕਿਸਤਾਨ ਨੂੰ ਉਧਰ ਇੰਡੀਆ ਦੇ ਵਿੱਚ ਜਾ ਕੇ ਬਹੁਤ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੇ ਆ ਤੇ ਪਾਕਿਸਤਾਨ ਵੱਲੋਂ ਵੀ ਯਾਰ ਪੂਰੀ ਭਰਪੂਰ ਕੋਸ਼ਿਸ਼ ਹੁੰਦੀ ਹੈ ਕਿ ਯਾਰ ਕਿਸੇ ਕਿਸਮ ਦੀ ਜਿੰਨੀਆਂ ਵੀ ਉਧਰੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਖਿਦਮਤ ਦੇ ਅੰਦਰ, ਉਹਨਾਂ ਦੀ ਜ਼ਰੂਰੀਆਤ ਦੇ ਅੰਦਰ ਕਿਸੇ ਕਿਸਮ ਦੀ ਵੀ ਕਸਰ ਨਾ ਕੋਈ ਰਹਿ ਜਾਵੇ। ਤੇ ਇਹ ਬਹੁਤ ਬੜੀ ਗੱਲ ਹੁੰਦੀ ਆ। ਮੈਂ ਆਪਣੀ ਮੁਲਕ ਦੀ ਤਾਰੀਫ ਨਹੀਂ ਕਰਦਾ, ਲੇਕਿਨ ਮੈਂ ਇਹ ਚਾਹਾਂਗਾ ਕਿ ਪਾਕਿਸਤਾਨੀ ਗਵਰਨਮੈਂਟ ਨੇ ਬਹੁਤ ਹੀ ਅੱਛੇ ਕੰਮ ਕਰਾਏ ਨੇ, ਜਿਹਦੀ ਵਜ੍ਹਾ ਤੋਂ ਸਾਡੇ ਸਿੱਖ ਹਜ਼ਰਾਤ, ਸਾਡੇ ਪੰਜਾਬੀ ਭਰਾ ਜਿਹੜੇ ਖਾਸ ਤੌਰ ਤੇ ਚੜ੍ਹਦੇ ਪੰਜਾਬ 'ਚ ਆਉਂਦੇ ਨੇ ਉਹ ਖੁਸ਼ ਹੋ ਕੇ ਜਾਂਦੇ ਨੇ। ਕਿਸ ਵਾਸਤੇ ਖੁਸ਼ ਹੁੰਦੇ ਨੇ ਕਿ ਯਾਰ ਪਾਕਿਸਤਾਨ ਦੇ ਅੰਦਰ ਜਿਹੜਾ ਆ ਕੇ ਸਾਨੂੰ ਉਹ ਸਕੂਨ ਹਾਸਲ ਹੁੰਦਾ ਵਾ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਇੱਥੇ ਉਹ ਬੀਜ ਬੋ ਕੇ ਗਏ ਨੇ। ਇਹ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਨਾ ਬਾਬਾ ਗੁਰੂ ਨਾਨਕ ਦੇ ਬੀਜ ਬੋ ਗਏ ਹੋਏ ਆ। ਇਸ ਵਾਸਤੇ ਸਿੱਖ ਹਜ਼ਰਾਤ ਵੀ ਜਿਹੜੇ ਨਾ ਅੱਜ ਪਾਕਿਸਤਾਨ ਦੇ ਅੰਦਰ ਆਉਂਦੇ ਨੇ ਤੇ ਆਪਣਾ ਉਸ ਨਨਕਾਣਾ ਸਾਹਿਬ ਦੇ ਉੱਪਰ ਇਹ ਸਲਾਮ ਕਰਦੇ ਨੇ, ਆਪਣੀਆਂ ਮੁਰਾਦਾਂ ਲੈ ਕੇ ਜਾਂਦੇ ਨੇ ਔਰ ਬੜੇ ਖੁਸ਼ ਅਲਫਾਜ਼ ਦੇ ਨਾਲ ਇੱਥੋਂ ਜਿਹੜਾ ਨਾ ਰੁਖਸਤ ਜਦੋਂ ਹੁੰਦੇ ਨੇ ਤੇ ਇੰਡੀਆ ਦੇ ਅੰਦਰ ਜਾ ਕੇ ਪਾਕਿਸਤਾਨ ਦੇ ਅੰਦਰ ਪਾਕਿਸਤਾਨ ਦੀ ਗਵਰਨਮੈਂਟ ਦੀਆਂ, ਪਾਕਿਸਤਾਨ ਦੀ ਸਿਕਿਉਰਿਟੀ ਦੀਆਂ ਔਰ ਪਾਕਿਸਤਾਨ ਦੇ ਅੰਦਰ ਜਿੰਨੇ ਪੰਜਾਬੀ ਭਰਾ ਉਹਨਾਂ ਨੂੰ ਮਿਲਦੇ ਨੇ ਸਭ ਦੀ ਜਾ ਕੇ ਉਹ ਤਾਰੀਫ ਕਰਦੇ ਨੇ। ਔਰ ਮੈਂ ਉਹਨਾਂ ਨੂੰ ਵੀ, ਪੰਜਾਬੀ ਭਰਾਵਾਂ ਨੂੰ ਵੀ ਸਲੂਟ ਕਰਾਂਗਾ ਕਿ ਜਿਹੜੇ ਪਾਕਿਸਤਾਨ ਨੂੰ ਬਹੁਤ ਅੱਛੇ ਲਫ਼ਜ਼ਾਂ ਨਾਲ ਜਾ ਕੇ ਤੇ ਯਾਦ ਕਰਦੇ ਨੇ। ਔਰ ਪਾਕਿਸਤਾਨ ਦਾ ਨਕਸ਼ਾ ਜਿਹੜਾ ਉਹ ਨਹੀਂ ਕਿ ਜਿਹੜਾ ਨਾਉਜ਼ ਬਿल्ला ਅੱਲਾਹ ਪਾਕ ਮਾਫ ਕਰੇ ਦੁਨੀਆ ਨੂੰ ਦਿਖਾਇਆ ਜਾ ਰਿਹਾ ਨੇ ਨਾ ਇੰਟਰਨੈਟ ਤੇ ਮੀਡੀਆ ਤੇ ਕਿ ਪਾਕਿਸਤਾਨ ਦੇ ਅੰਦਰ ਬਹੁਤ ਜਿਹੜਾ ਨਾ ਦਹਿਸ਼ਤਗਰਦੀ ਅੱਲਾਹ ਪਾਕ ਮਾਫ ਕਰੇ, ਲੇਕਿਨ ਸਿੱਖ ਹਜ਼ਰਾਤ ਜਿਹੜੇ ਨੇ ਜਿਤਨੇ ਵੀ ਆਉਂਦੇ ਨੇ ਉਹ ਬਹੁਤ ਖੁਸ਼ ਹੋ ਕੇ ਜਾਂਦੇ ਨੇ। ਪਾਕਿਸਤਾਨ ਜ਼ਿੰਦਾਬਾਦ।